ਲੋਕ ਬੋਲੀ ਦੀ ਅੱਜ ਦੀ ਕਹਾਣੀ। ਸਰਲੇਖ ਏ ਖੁੱਲੀ ਅੱਖ ਦਾ ਸੁਪਨਾ। ਹਾਮਦ ਨੂੰ ਹਸਪਤਾਲੋਂ ਆਇਆ ਕੋਈ 1.5-2 ਸਾਲ ਹੋ ਗਏ ਸਨ, ਪਰ ਹੈਰਾਨੀ ਦੀ ਗੱਲ ਸੀ ਦਿਨ ਰਾਤ ਉੱਥੇ ਕੋਈ ਮਹੀਨਾ ਸਵਾ ਮਹੀਨਾ ਲੰਘਾ ਕੇ ਵੀ ਉਹਨੂੰ ਨਾ ਤੇ ਕਿਸੇ ਨਰਸ ਦੀ ਸ਼ਕਲ ਚੇਤੇ ਰਹੀ ਸੀ ਤੇ ਨਾ ਕਿਸੇ ਡਾਕਟਰ ਸਰਜਨ ਦੀ। ਹਾਲਾਂ ਦਿਨ ਰਾਤ ਉਹ ਉਹਨਾਂ ਨੂੰ ਵੇਖਦਾ ਰਹਿੰਦਾ ਸੀ। ਉਦੋਂ ਉਹ ਸੋਚਦਾ ਸੀ ਇਹ ਸ਼ਕਲਾਂ ਜਿਵੇਂ ਉਹਦੇ ਜੀਵਨ ਵਿੱਚ ਆਈਆਂ ਨੇ ਉਹਨੂੰ ਕਿਆਮਤ ਤੀਕ ਨਹੀਂ ਭੁੱਲਣ ਲੱਗੀਆਂ। ਇਹਨਾਂ ਵਿੱਚ ਕੁਝ ਲੇਡੀ ਡਾਕਟਰਾਂ ਵੀ ਹੈ ਸਨ ਜਿਹੜੀਆਂ ਸੋਹਣੀਆਂ ਵੀ ਲੱਗੀਆਂ ਸਨ, ਪਰ ਹਸਪਤਾਲੋਂ ਘਰ ਆਉਣ ਦੀ ਦੇਰ ਸੀ। ਮਜਾਲ ਹੈ ਜੇ 2-4 ਦਿਨਾਂ ਬਾਅਦ ਉਹਨੂੰ ਕੋਈ ਨੁਹਾਰ ਚੇਤੇ ਆਈ ਹੋਵੇ। ਉਹ ਬਥੇਰਾ ਯਤਨ ਕਰਦਾ ਕਿਸੇ ਨਾ ਕਿਸੇ ਨੂੰ ਚੇਤੇ ਕਰਨ ਦਾ, ਪਰ ਉਹ ਸਾਰੀਆਂ ਸ਼ਕਲਾਂ ਤੇ ਇੰਜ ਸਨ ਜਿਵੇਂ ਉਹਦੇ ਚਿੱਤ ਦੀ ਪੱਟੀ ਤੋਂ ਫਿੱਕੇ ਰੰਗਾਂ ਵਾਕਣ ਆਪਣੇ ਆਪ ਹੀ ਉੱਡ ਗਈਆਂ ਹੋਣ। ਹਾਂ, ਉਹਨਾਂ ਸਾਰੀਆਂ ਸ਼ਕਲਾਂ ਨੂੰ ਚਿਤਾਰਦਿਆਂ ਉਹਨੂੰ ਇੱਕ ਸ਼ਕਲ ਹੀ ਵਿਖਾਈ ਦਿੰਦੀ। ਕਾਲੇ ਜਿਹੇ ਰੰਗ ਦੇ ਇੱਕ ਲੰਮੇ ਜਿਹੇ ਛੋਰ ਦੀ ਮੋਟੀਆਂ ਕਾਲੀਆਂ ਅੱਖਾਂ, ਸ਼ਾਹ ਕਾਲੇ ਪੂੰਡਾਂ ਵਰਗੀਆਂ, ਵਿੱਚੋਂ ਚਿੱਟੀਆਂ, ਝਾਤੀ ਮਾਰਦੀਆਂ। ਝਾਤੀ ਕੀ ਝਾਤੀ ਦੇ ਨਾਲ ਹੀ ਛੇਕ ਕਰਦੀਆਂ। ਉਹਨੂੰ ਕੋਈ ਚੇਤਾ ਨਾ ਆਉਂਦਾ ਬਈ ਇਹ ਕੌਣ ਹੈ, ਤੇ ਹਸਪਤਾਲ ਦੇ ਲੋਕਾਂ ਨੂੰ ਚੇਤੇ ਕਰਦਿਆਂ ਇਹਦਾ ਚਿੱਤਰ ਕਿਉਂ ਉਹਦੀਆਂ ਅੱਖਾਂ 'ਚ ਉਗੜ ਆਉਂਦਾ ਹੈ। ਝੱਟ ਕਰਕੇ ਉਹਦੇ ਵੱਲ ਟਿਕਟਕੀ ਲਾ ਕੇ ਵੇਖਦਾ। ਉਹ ਉਹਨੂੰ ਮਿਟਾਉਣ ਲਈ ਕਈ ਪਾਸੇ ਆਪਣਾ ਧਿਆਨ ਲਾਉਂਦਾ ਹੈ। ਹਯਾਤੀ ਦੀਆਂ ਚੰਗੀਆਂ ਭੈੜੀਆਂ ਕਈ ਗੱਲਾਂ ਚੇਤੇ ਕਰਦਾ ਹੈ, ਪਰ ਉਹ ਚਿੱਤਰ, ਉਹ ਸ਼ਕਲ ਉਹਦੀਆਂ ਅੱਖਾਂ ਵਿੱਚੋਂ ਜਾਣ ਦਾ ਨਾਂ ਹੀ ਨਹੀਂ ਲੈਂਦੀ। ਵਾਹਵਾ ਚਿਰ ਰਹਿ ਕੇ ਫਿਰ ਹਾਮਦ ਨੂੰ ਪਤਾ ਵੀ ਨਾ ਲੱਗਦਾ ਤੇ ਉਹ ਸ਼ਕਲ ਉਹਦੀਆਂ ਅੱਖਾਂ ਵਿੱਚੋਂ ਖਬਰੇ ਕਿਵੇਂ ਆਪ ਹੀ ਅਲੋਪ ਹੋ ਜਾਂਦੀ। ਉਹਨੂੰ ਉਹਦੇ ਇੰਜ ਛਿਪ ਜਾਣ ਤੇ ਵੀ ਬੜਾ ਅਚੰਭਾ ਆਉਂਦਾ। ਹਾਮਦ ਸੋਚਦਾ ਇਸ ਸ਼ਕਲ ਦਾ ਸਰਪਰ ਹਸਪਤਾਲ ਦੇ ਲੋਕਾਂ ਨਾਲ ਕੋਈ ਸੰਗ ਹੈ, ਕਿਉਂ ਜੋ ਇਹ ਉੱਭਰਦੀ ਉਦੋਂ ਹੀ ਹੈ ਜਦੋਂ ਮੈਂ ਹਸਪਤਾਲ ਦੇ ਅਮਲੇ ਦੀਆਂ ਕੁੜੀਆਂ, ਜ਼ਨਾਨੀਆਂ ਤੇ ਬੰਦਿਆਂ ਨੂੰ ਚੇਤੇ ਕਰਨਾ। ਸ਼ਕਲਾਂ ਤੇ ਭਾਵੇਂ ਮੈਨੂੰ ਚੇਤੇ ਨਹੀਂ ਆਉਂਦੀਆਂ, ਪਰ ਨਰਸਾਂ, ਡਾਕਟਰਾਂ, ਸਰਜਨਾਂ ਤੇ ਸਫਾਈ ਸੁਥਰਾਈ ਵਾਲੇ ਅਮਲੇ ਦੇ ਲੋਕਾਂ ਦੇ ਹੋਣ ਦਾ ਤੇ ਅੰਦਾਜ਼ਾ ਹੈ ਹੀ ਮੈਨੂੰ। ਫਿਰ ਇਹ ਬੰਦਾ ਕਿਹੜਾ ਹੋਇਆ? ਹਾਮਦ ਫਿਰ ਗਵੇੜਾਂ 'ਚ ਬੁੱਢ ਜਾਂਦਾ। ਇੱਕ ਦਿਨ ਦੁਪਹਿਰੀ ਉਹ ਸੌਂ ਕੇ ਉੱਠਿਆ ਤੇ ਉਹਦੀਆਂ ਅੱਖਾਂ ਵਿੱਚ ਅਜੇ ਤੀਕ ਇੱਕ ਸੁਪਨਾ ਛਾਂ ਕੀਤੀ ਬੈਠਾ ਸੀ। ਹਸਪਤਾਲ ਦਾ ਉਹ ਕਮਰਾ ਸੀ ਜਿਹਦੀ ਬਾਰੀ ਥਾਣੀਓਂ ਕਿਸੇ ਨਿਊਜ਼ ਚੈਨਲ ਦਾ ਇੱਕ ਵੱਡਾ ਉੱਚਾ ਬੂਸਟਰ ਵਿਖਾਈ ਦਿੰਦਾ ਸੀ, ਜਿਹਦੇ ਉੱਤੇ ਸਾਰਾ ਦਿਨ ਕਦੀ ਲਾਲੀਆਂ, ਕਦੀ ਤੋਤੇ, ਕਦੀ ਚਿੜੀਆਂ ਤੇ ਕਦੀ ਕਾਂ ਆਉਂਦੇ ਰਹਿੰਦੇ ਸਨ। ਤੇ ਬੱਤੀ ਜਾਣ ਤੇ ਜਦੋਂ ਹਸਪਤਾਲ ਦਾ ਜਨਰੇਟਰ ਭਾਰੀ ਗੜਕ ਨਾਲ ਚੱਲਦਾ ਸੀ ਤਾਂ ਬੂਸਟਰ ਦੀਆਂ ਇਹ ਲਹਿਰਾਂ ਇੱਕ ਵਾਰੀ ਸਖਣੀਆਂ ਹੋ ਜਾਂਦੀਆਂ ਸਨ। ਪੱਖਣੂ ਰੌਲਾ ਪਾਉਂਦੇ ਆਸੇ-ਪਾਸੇ ਉੱਡ ਜਾਂਦੇ ਸਨ। ਉਸ ਵੇਲੇ ਉਹਨੂੰ ਨੀਲੇ ਧੋਤੇ ਅਸਮਾਨ ਉੱਤੇ ਉੱਡਦੇ ਚਿੱਟੇ ਕਬੂਤਰ ਇੰਜੀ ਵਿਖਾਈ ਦਿੰਦੇ ਜਿਵੇਂ ਕਿਸੇ ਜਹਾਜ਼ ਨੇ ਪਰਚੀਆਂ ਸੁੱਟੀਆਂ ਹੋਣ। ਹਾਮਦ ਨੂੰ ਕੋਈ ਝੌਲਾ ਜਿਹਾ ਪਿਆ, ਖਬਰੇ ਕੋਈ ਡਾਕਟਰ ਸੀ। ਉਹਦੇ ਪਤਰੀਏ ਨੂੰ ਬੂਹੇ ਦੇ ਨੇੜੇ ਲੈ ਕੇ ਖਲੋਤਾ। ਕੋਈ ਖੁਸਰ ਫੁਸਰ ਪਈ ਹੁੰਦੀ ਸੀ। ਉਹ ਕੋਈ ਅਜੀਬ ਜਿਹੀਆਂ ਸੈਨਤਾਂ ਵੀ ਪਿਆ ਕਰਦਾ ਸੀ। ਹਾਮਦ ਅੱਧ ਜਾਗੀਆਂ ਅੱਖਾਂ ਨਾਲ ਇਹ ਸੁਪਨਾ ਵੇਖੀ ਆਉਂਦਾ ਸੀ। ਉਹ ਦੋਵੇਂ ਬਾਹਰ ਟੁਰ ਗਏ। ਹਾਮਦ ਦਾ ਭਤਰੀਆ ਆਇਆ, ਨਾਲ ਉਹਦੇ ਕੋਈ ਛੋਰ ਸੀ।
कुछ सावे जे कपड़े पाए हो सन। उन्हें मोढे उत्ते तौलिया, एक संदूकड़ी दा कुंडा उन्हें दोवें हथीं फड़िया होया संदूकड़ी नूं पट्टां नाल ला के। हामद ओदी शक्ल वेखण लगा ते अगे ज़ाद आ गया, हामद दा पतरीया। हुण ओदी हामद वल कंड सी ते ਉਹ ਬੈੱਡ ਦੀ ਪਵਾਂਦੀ ਥੋੜਾ ਪਰਾਂ ਕੰਧ ਨਾਲ ਧਰੇ ਮੇਜ਼ ਉੱਤੇ ਕੁਝ ਚੀਜ਼ਾਂ ਪਿਆ ਧਰਦਾ ਸੀ। ਹਾਮਦ ਅਚਨਚੇਤ ਤਪ ਖਲੋਤਾ। ਜ਼ਾਹਦ, ਇਹ ਕੌਣ ਤੇਰੇ ਨਾਲ? ਜ਼ਾਹਦ ਮੇਮਣੇ ਵਾਕਣ में आया, ਚੰਗਾ ਭਲਾ ਜਵਾਨ ਬੰਦਾ ਹੋ ਕੇ ਹਾਮਦ ਦੇ ਗੁੱਸੇ ਅੱਗੇ। ਬਾਬਾ ਜੀ, ਤੁਹਾਡੀ ਸ਼ੇਪ ਤੇ ਹਜਾਮ ਦੇ ਲਈ ਬੰਦਾ ਲਿਆਇਆ, तुसां बस अपनी थां लम्मिया पिया रहना, कोई हिलना जुलना नहीं पैना तुहानूं। हामद नूं कुछ चिर पहलां कमरे दे बूहे कोल ज़ाहद नाल खलोता चौला चेते आ गया। ओहदियां सैनतां इशारतां दा पोल भी खुल गया उहदे उत्ते। उहनूं समझ आ गई ज़ाहद ये सारा काम उस चौले दी पारों करदा है। बाबा जी, यह थले ही हुंदा है पार्किंग दे बूहे नाल, इन्हें मेज कुर्सी धरी हुई है। हामद चीकिया, लै जा इनू इथों, जिथों कितों भी ले आया, तू भी अपनी मर्जी करन लग पे। ਉਹਦੇ खिजण ਦੀ कोई हद नहीं सी रही। खबरे दुआवां दा साल सी या लम्मे पै लमकदियां बोतलां तो नलकियां सूइयां राहीं खुराक लैंदियां अख्तगी आ गई हुई सी ਉਹਨੂੰ। बस लै जा ਇਹਨੂੰ। ਉਹ ਹਾਮਦ ਨੂੰ ਦਿਸਦਾ नहीं सी पिया ਜ਼ਾਹਦ ਦੇ ਉਹਲੇ ਖਲੋਤਾ ਕਿਸੇ ਆਰੇ ਲੱਗਾ ਹੋਇਆ ਸੀ। ਹਾਮਦ ਨੂੰ ਉਹ ਰਛਾਣੀ ਵਿੱਚੋਂ ਰੱਛ ਕੱਢ ਕੇ ਮੇਜ਼ ਤੇ ਲਾਂਦਾ ਜਾਪਿਆ। ਉਹ ਬਾਰਬਰ ਸ਼ਾਪ, ਜਾ ਟੁਰ ਜਾ ਇੱਥੋਂ। ਉਸ ਵੇਲੇ ਉਹਨੇ ਜ਼ਾਹਦ ਦੇ ਮੋਢਿਆਂ ਤੋਂ ਧੌਣ ਪਵਾ ਕੇ ਹਾਮਦ ਵੱਲ ਵੇਖਿਆ, ਪਰ ਹਾਮਦ ਨੇ ਉਹਦੇ ਉੱਤੇ ਕੋਈ ਧਿਆਨ ਨਾ ਦਿੱਤਾ। ਜ਼ਾਹਦ ਨੂੰ ਲੈ ਕੇ ਬਾਹਰ ਟੁਰ ਗਿਆ। ਥੋੜੇ ਚਿਰ ਮਗਰੋਂ ਜ਼ਾਹਦ ਆਇਆ ਤੇ ਮਾਫੀ ਮੰਗਣ ਲੱਗਾ। ਮੈਂ ਕਿਸੇ ਦੇ ਆਖਣ ਤੇ ਨਹੀਂ ਸਾਂ ਲਿਆਇਆ ਉਹਨੂੰ। ਪਾਰਕਿੰਗ ਵਿੱਚੋਂ ਨਿਕਲਦਿਆਂ ਮੈਂ ਇਹਨੂੰ ਵੇਖਿਆ, ਬਾਬਾ ਸਾਫ ਸੁਥਰਾ ਲੱਗਾ ਮੈਨੂੰ ਤੇ ਮੈਂ ਤਾਂ ਲੈ ਕੇ ਆਇਆ ਸਾਂ। ਉਂਝ ਵੀ ਬਾਜੀ ਨੇ ਮੈਨੂੰ ਆਖਿਆ ਆਇਆ ਸੀ। ਜ਼ਾਹਦ ਬੋਲਦਾ ਪਿਆ ਸੀ ਤੇ ਹਾਮਦ ਅੱਖਾਂ ਮੀਟੀ ਸਰਾਣੇ ਉੱਤੇ ਸਿਰ ਟਕਾਈ ਸੁਣਦਾ ਪਿਆ ਸੀ। ਫਿਰ ਉਹਨੇ ਜਿਵੇਂ ਝੁਰਦਿਆਂ ਆਖਿਆ, ਲੈ ਆਸੂ। ਜ਼ਾਹਦ ਕੋਲ ਉਹਦਾ ਨੰਬਰ ਸੀ। ਉਹਨੇ ਫੋਨ ਕੀਤਾ। ਕੁਝ ਚਿਰ ਮਗਰੋਂ ਬੂਹੇ ਤੇ ਠਕੋਰ ਹੋਈ। ਜ਼ਾਹਦ ਨੇ ਬੂਹਾ ਖੋਲਿਆ। ਆ ਜਾ ਸਦੀਕ, ਆ ਜਾ ਮੇਰਾ ਭਰਾ। ਸਦੀਕ ਦਾ ਹੱਥ ਬੜਾ ਹੌਲਾ ਸੀ। ਥੋੜੇ ਚਿਰੇ 'ਚ ਹੀ ਉਹਨੇ ਹਾਮਦ ਦਾ ਮੂੰਹ ਸਿਰ ਕੱਢ ਦਿੱਤਾ। ਵੱਡਾ ਸਾਰਾ ਸ਼ੀਸ਼ਾ ਫੜ ਕੇ ਉਹ ਹਾਮਦ ਦੇ ਪਿੱਛੇ ਖਲੋ ਕੇ ਉਹਨੂੰ ਵਿਖਾਉਣ ਲੱਗ ਪਿਆ। ਸਦੀਕ ਹਾਮਦ ਨੂੰ ਆਪ ਵੀ ਸ਼ੀਸ਼ੇ 'ਚ ਵੇਖਦਾ ਸੀ ਪਿਆ, ਬੜੀਆਂ ਠਰੀਆਂ ਅੱਖਾਂ ਨਾਲ। ਹਾਮਦ ਨੇ ਸ਼ੀਸ਼ਾ ਪਰਾਂ ਕਰ ਦਿੱਤਾ। ਆਪਣੀ ਰਛਾਣੀ ਫੜ ਕੇ ਸਦੀਕ ਜ਼ਾਹਦ ਦੇ ਅੱਗੇ ਜਾਂਦਾ ਜਾਂਦਾ ਪਿਛਾਂ ਪਰਤ ਕੇ ਆਇਆ ਤੇ ਹਾਮਦ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੋਲਿਆ, ਬਾਬਾ ਜੀ, ਬਿਮਾਰੀ ਨਾਲ ਵੀ ਬੰਦੇ ਵਿੱਚ ਹਉ ਆ ਜਾਂਦੀ ਜੇ। ਹਾਮਦ ਨੂੰ ਚੇਤੇ ਆ ਗਿਆ ਜਿਹੜੀ ਸ਼ਕਲ ਉਹਦੇ ਸਾਹਮਣੇ ਆ ਜਾਂਦੀ ਏ। ਹਸਪਤਾਲ ਦੀਆਂ ਸ਼ਕਲਾਂ ਚੇਤੇ ਕਰਦਿਆਂ ਉਹ ਤੇ ਅਸਲ ਵਿੱਚ ਸਦੀਕ ਦੀ ਸ਼ਕਲ ਹੈ। ਕਾਲੀਆਂ ਭੁੰਡਾਂ ਜਿਹੜੀਆਂ ਮੋਟੀਆਂ ਅੱਖਾਂ ਡੇਲਿਆਂ ਦੀ ਚਟਿਆਈ ਨੂੰ ਹੋਰ ਵੀ ਚਟਿਆਂ ਕਰਦੀਆਂ ਉਹਦੀ ਹੌਂ ਨੂੰ ਤਾੜਦੀ।